ਤੇ ਇਸੇ ਤਰ੍ਹਾਂ ਰਾਜ ਕਰਮਵੀਰ ਸਿੰਘ ਜੀ, ਜੇ ਜੀ। ਇੰਡੀਆ ਦੀ ਗੱਲ ਕਰਦੇ ਜਾਈਏ, ਉੱਥੇ ਮੋਦੀ ਸਰਕਾਰ ਨੇ ਵੀਰ ਬਾਲ ਦਿਵਸ ਕਰਕੇ ਮਨਾਇਆ ਹੈਗਾ ਆ। ਹਾਲਾਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ, ਉਹਨਾਂ ਨੇ ਇਹ ਕਿਹਾ ਸੀ ਵੀ ਜੋ ਸਾਹਿਬਜ਼ਾਦੇ ਆ ਉਹਨਾਂ ਨੂੰ ਵੀਰ ਨਹੀਂ ਅਸੀਂ ਕਹਿ ਸਕਦੇ, ਉਹ ਉਹ ਤਾਂ ਬਾਲ ਸਾਡੇ ਨਹੀਂ, ਉਹ ਜਿਹੜੇ ਬਾਬੇ ਮੰਨੇ ਜਾਂਦੇ ਆ, ਬਾਬੇ ਬਿਲਕੁਲ। ਹੈਗੇ ਆ। ਇਹਨੂੰ ਲੈ ਕੇ ਉਹਨਾਂ ਦੇ ਜਿਹੜੇ ਬਹੁਤ ਸਾਰੇ ਕੌਲੀ ਚੱਟ ਜਿਹੜੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ 'ਚ ਵੀ ਵੱਸਦੇ ਹੈਗੇ ਆ, ਉਹਨਾਂ ਨੇ ਮੋਦੀ ਦੀਆਂ ਬੜੀਆਂ ਜਿਹੜੀਆਂ ਸਿਫਤਾਂ ਕੀਤੀਆਂ। ਜਿਨ੍ਹਾਂ ਨੇ ਉਹ ਪ੍ਰੋਗਰਾਮ ਦੇਖਿਆ ਹੋਊਗਾ, ਉਹਦੇ ਵਿੱਚ ਉਹ ਸਾਹਿਬਜ਼ਾਦਿਆਂ ਦਾ ਦਿਵਸ ਮਨਾਉਣ ਨਾਲੋਂ ਮੋਦੀ ਦੀਆਂ ਜੋ ਤਾਰੀਫਾਂ। ਪ੍ਰਾਪਤੀਆਂ ਆ ਜਾਂ ਸਿੱਖਾਂ ਲਈ ਹੁਣ ਕੀ ਕੀ ਕੀਤਾ, ਉਹ ਜ਼ਿਆਦਾ ਦਿਖਾਲਿਆ ਗਿਆ, ਜਿਨ੍ਹਾਂ ਨੇ ਜੋ ਦੇਖਿਆ ਇਹ ਹੈਗਾ। ਨਾਲੇ ਦੇਖੋ ਹਰਜੋਤ ਸਿੰਘ ਜੀ, ਇਹ ਤਾਂ ਹੈ ਹੀ ਟੋਟਲੀ ਉਲਟ। ਆਪਾਂ ਗੁਰੂ ਸਾਹਿਬ ਦੀ ਸ਼ਰਨ, ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਹੋ ਕੇ ਕੋਈ ਵੀ ਚੀਜ਼ ਇਦਾਂ ਦੇ ਦਿਨ ਤਿਉਹਾਰ ਜਿਹੜੇ ਆ ਉਹ ਮਨਾਏ ਜਾਂਦੇ ਆ, ਉੱਥੇ ਫੋਟੋ ਲਾ ਕੇ ਤੇ ਉਹ ਸਾਰੀਆਂ ਚੀਜ਼ਾਂ ਉਹ ਕੀਤੀਆਂ ਜਾ ਰਹੀਆਂ। ਤੁਸੀਂ ਦੇਖੋ ਵੀ ਉੱਥੇ ਹੋ ਕੀ ਰਿਹਾ ਆ। ਇਹ ਵੀਰ ਬਾਲ ਦਿਵਸ ਤਾਂ ਇੱਥੇ ਅਮਰੀਕਾ 'ਚ ਵੀ ਘਰ ਕਰ ਗਿਆ। ਨਿਊਯਾਰਕ ਦੇ ਗੁਰੂ ਘਰਾਂ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਇੰਡੀਅਨ ਕੌਂਸੂਲੇਟਸ ਆ, ਉਹ ਇਸ ਨੂੰ ਬਹੁਤ ਵਧਾ ਚੜਾ ਕੇ ਜਿਹੜਾ ਉਹ ਪੇਸ਼ ਕਰ ਰਹੇ ਆ। ਸੋ ਸਿੱਖਾਂ ਨੂੰ ਇੱਥੇ ਸਟੈਂਡ ਲੈਣਾ ਪੈਣਾ ਆ ਵੀ ਇਹ ਕੀ ਆ। ਤੁਸੀਂ ਜਿਹੜੀ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ, ਉਸ ਨੂੰ ਇਹ ਵੀਰ ਬਾਲ ਦਿਵਸ ਕਹਿ ਕੇ ਕਿਹੜੇ ਪਾਸੇ ਵੱਲ ਨੂੰ ਜਿਹੜਾ ਆ ਉਹ ਮੋੜਾ ਕੱਟਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਭਾਈ, ਆਪਣੀਆਂ ਜਿਹੜੀਆਂ ਆ ਉੱਥੇ ਹੁਣ ਉਹ ਜੋ ਸਾਰਾ ਕੁਝ ਹੋ ਰਿਹਾ ਆ ਨਾ, ਇਹ ਸਭ ਕੁਝ ਰਲਗੱਡ ਕਰਨ ਦੇ ਲਈ ਦੇਖੋ ਕਿੰਨੇ ਬਿਆਨ ਆਉਂਦੇ ਆ ਵੀ ਸਿੱਖ ਤੇ ਸਨਾਤਨ ਇੱਕੋ ਹੀ ਆ। ਇਹ ਸਾਰੀਆਂ ਚੀਜ਼ਾਂ ਨਾ, ਇਹ ਦੂਰ ਜੇ ਤੁਸੀਂ ਜਾਂਦੇ ਆ, ਇਹਨਾਂ ਨੂੰ ਡੂੰਘਾਈ ਤੱਕ ਜਿਹੜੇ ਦੇਖਣ ਦੀ ਕੋਸ਼ਿਸ਼ ਕਰਦੇ ਆ, ਤੇ ਸਾਰਾ ਕੁਝ ਰਲਗੱਡ ਕਰਕੇ ਤੁਹਾਨੂੰ ਉਹੀ ਚੀਜ਼ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਸੋ ਆਪਾਂ ਨੂੰ ਬਹੁਤ ਹੀ ਇhtiyਾਤ ਦੇ ਨਾਲ ਹੋਣਾ ਚਾਹੀਦਾ, ਤੇ ਗੁਰੂ ਘਰਾਂ ਨੂੰ ਤੇ ਜੇ ਲੀਕ ਖਿੱਚ ਦੇਣੀ ਚਾਹੀਦੀ ਆ। ਨਹੀਂ ਤਾਂ ਉੱਥੇ ਦੇ ਜਿਹੜੇ ਸੇਵਾਦਾਰ ਨੇ, ਪ੍ਰਬੰਧਕ ਨੇ, ਜਿਹੜੀ ਸੰਗਤ ਜਾਂਦੀ ਆ, ਉਹਨਾਂ ਨੂੰ ਵੀ ਕਹਿਣਾ ਚਾਹੀਦਾ ਵੀ ਕੀ ਤੁਸੀਂ ਅੰਬੈਸੀਆਂ, ਕੌਂਸਲੇਟਾਂ ਦੇ ਨਾਲ ਮਿਲ ਕੇ ਆ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਆਈ ਥਿੰਕ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਜਿਹੜਾ ਨਿਊਯਾਰਕ ਕੁਈਨਸ ਦੇ ਵਿੱਚ ਆ, ਉੱਥੇ ਦੀ ਤਸਵੀਰਾਂ ਸਾਹਮਣੇ ਆਈਆਂ ਵੀ ਜਿੱਥੇ ਉਹ ਆ ਕੇ ਵੀਰ ਬਾਲ ਦਿਵਸ ਜਿਹੜੇ ਉੱਥੇ ਮਨਾ ਰਹੇ ਆ। ਭਾਰਤ ਵਿੱਚ ਤਾਂ ਬੈਠੇ ਉਹਨਾਂ ਦੇ ਕੋਲ ਬਹੁਤ ਢਾਂਚਾ ਹੈਗਾ ਆ, ਉਹ ਕਰ ਰਹੇ ਆ। ਇੱਕ ਪਾਸੇ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਉਹਨਾਂ ਦੀਆਂ ਕਥਾਵਾਂ ਸੁਣ ਰਹੇ ਆ, ਉਹਨਾਂ ਦੇ ਜਜ਼ਬੇ ਦੀਆਂ ਕਹਾਣੀਆਂ ਸੁਣ ਰਹੇ ਆ, ਤੇ ਦੂਜੇ ਪਾਸੇ ਉਹ ਕਿਹੜੇ ਪਾਸੇ ਵੱਲ ਨੂੰ ਜਿਹੜਾ ਇਹਨਾਂ ਨੇ ਵੀਰ ਬਾਲ ਦਿਵਸ ਕਰਕੇ ਇੱਕ ਛੋਟੀ ਜਿਹੀ ਚੀਜ਼ ਜਿਹੜੀ ਉਹਨਾਂ ਨੇ ਬਣਾ ਦੇਣੀ ਆ। ਨਿਆਣਿਆਂ ਨੂੰ ਨਹੀਂ ਪਤਾ ਲੱਗਣਾ, ਆਪਣਿਆਂ ਨੂੰ ਨਹੀਂ ਪਤਾ ਲੱਗਣਾ ਵੀ ਇਹ ਕਿਹਦੀ ਜਿਹੜੀ ਆ ਉਹ ਗੱਲ ਕਰ ਰਹੇ ਆ। ਨੋ ਡਾਊਟ ਉਹ ਸਿੱਖਾਂ ਦੀ ਵੋਟ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੇ ਜਿਹੜੇ ਲੋਕ ਇਸ ਤੇ ਖੁਸ਼ ਵੀ ਹੋਣਗੇ ਵੀ ਲੈ ਵੀ ਆ ਇਹਨਾਂ ਨੇ ਬੜਾ ਵਧੀਆ ਕੰਮ ਕਰ ਰਹੇ ਆ, ਆ ਜੀ ਚਿਲਡਰਨ ਡੇ ਦੀ ਥਾਂ ਤੇ ਤਾਂ ਆ ਇਹਨਾਂ ਦਾ ਦਿਨ ਜਿਹੜਾ ਉਹ ਕਰਕੇ ਉਹ ਕਰ ਰਹੇ ਆ। ਪਰ ਭਾਈ, ਜਿਹੜੇ ਸਾਹਿਬਜ਼ਾਦੇ ਆ, ਉਹਨਾਂ ਨੂੰ ਚਿਲਡਰਨ ਡੇ ਦੀ ਇਹ ਚੀਜ਼ਾਂ ਦੇ ਮੁਹਤਾਜ ਨਹੀਂ ਆ। ਉਹਨਾਂ ਨੇ ਸਿੱਖੀ ਦੇ ਲਈ ਉਸ ਟਾਈਮ ਦੇ ਉੱਤੇ ਇਹ ਨਹੀਂ ਕਬੂਲੀ, ਇਹ ਸਾਰੀਆਂ ਚੀਜ਼ਾਂ ਸਮਝਣੀਆਂ ਵੀ ਏਡੀ ਛੋਟੀ ਉਮਰ ਤੋਂ ਇੰਨੀ ਸਮਝ ਹੋਣੀ, ਦਾਦੀ ਦਾ ਰੋਲ, ਉਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਜਿਹੜਾ ਆ ਉਹ ਬਲਿਦਾਨ ਜਿਹੜਾ ਉਹਦੇ ਦਿੱਤਾ, ਕੁਰਬਾਨੀ ਕਰ ਦਿੱਤੀ ਇਸ ਚੀਜ਼ ਦੇ ਵਿੱਚ। ਸੋ ਇਹ ਚੀਜ਼ਾਂ ਸਮਝਣ ਦੀ ਜ਼ਰੂਰਤ ਆ। ਸੋ ਇਹ ਰਲਗੱਡ ਕਰਨ ਦੀ ਜਿਹੜੀ ਇਸ ਦੇ ਵਿੱਚ ਕੁਝੀਆਂ ਸਾਜ਼ਿਸ਼ਾਂ ਨੇ, ਤੇ ਆਪਾਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ। ਅਮਰੀਕਾ ਵਿੱਚ ਵੀ ਬਹੁਤ ਸਾਰੇ ਜਿਹੜੀਆਂ ਇਦਾਂ ਦੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਵੀਰ ਬਾਲ ਦਿਵਸ ਮਨਾਇਆ, ਤੇ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦਾ ਜਿਹੜਾ ਬੜਾ ਧੰਨਵਾਦ ਕੀਤਾ ਵੀ ਉਹਨਾਂ ਨੇ ਇਹ ਕੀਤਾ ਹੈਗਾ। ਇੱਕ ਕੋਈ ਇੰਡੀਅਨ ਮਿਨੋਰਿਟੀ ਫਾਊਂਡੇਸ਼ਨ ਹੈਗੀ ਆ, ਉਹਨਾਂ ਨੇ ਕਹਿੰਦੇ ਵੀ ਗੁਰਦੁਆਰਾ ਬਰੁਕਫੀਲਡ ਵਿਸਕੌਨਸਨ 'ਚ ਇਹ ਦਿਨ ਮਨਾਇਆ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜੀ ਇੰਡੀਅਨ ਮਿਨੋਰਿਟੀ ਫਾਊਂਡੇਸ਼ਨ ਆ, ਤੁਹਾਡੀ ਜਵਾਨ ਉਸ ਟਾਈਮ ਕਿੱਥੇ ਗਈ ਸੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ, ਜਾਂ ਗੁਰਪਤਵੰਤ ਸਿੰਘ ਪੰਨੂ ਤੇ ਹੋਰ ਕਈ ਅਮਰੀਕਨ ਸਿਟੀਜ਼ਨ ਸਿੱਖਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਹੋਈ। ਕਦੇ ਤੁਸੀਂ ਸਟੇਟਮੈਂਟ ਬਣਾਈ ਹੈ ਉਹਦੇ ਸੰਬੰਧ ਦੇ ਵਿੱਚ? ਇਸੇ ਤਰ੍ਹਾਂ ਸਰੋਤਿਆਂ ਨੂੰ ਯਾਦ ਹੋਊਗਾ ਦਰਸ਼ਨ ਸਿੰਘ ਢਾਲੀਵਾਲ ਜਿਸ ਟਾਈਮ ਦੇ ਉੱਤੇ ਕਿਸਾਨ ਮੋਰਚੇ ਵੇਲੇ ਵਾਪਸ ਮੁੜੇ ਗਏ ਸੀ, ਸਾਰੇ ਸਿੱਖਾਂ ਨੇ ਬਹੁਤ ਬੁਰਾ ਮਨਾਇਆ ਸੀ। ਬਾਅਦ ਦੇ ਵਿੱਚ ਉਹ ਮੋਦੀ ਦੇ ਜਾ ਕੇ ਗੈਸਟ ਵੀ ਬਣੇ ਰਹੇ। ਉਹਨਾਂ ਨੇ ਵੀ ਇਹ ਕਿਹਾ ਵੀ ਜੀ ਜੋ ਮੋਦੀ ਸਾਹਿਬ ਮਨਾ ਰਹੇ ਆ ਉਹ ਬਹੁਤ ਵਧੀਆ ਹੈਗਾ ਆ ਜੀ। ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਲੰਗਰ ਆਉਂਦਾ ਉਹਦੇ ਤੇ GST ਹਟਾਤੀ। ਜੇ ਸਿੱਖ ਸਾਰੀ ਦੁਨੀਆ 'ਚ ਲੰਗਰ ਲਾ ਸਕਦੇ ਆ ਤਾਂ GST ਨਹੀਂ ਦੇ ਸਕਦੇ ਹੈਗੇ, ਤਾਂ ਵੈਸੇ ਹੀ ਸਿੱਖਾਂ ਨੂੰ ਚਾਹੀਦਾ ਸੀ। ਇਸੇ ਤਰ੍ਹਾਂ ਇੱਕ ਕੋਈ ਲਖਵੀਰ ਸਿੰਘ ਸਹੋਤਾ ਕਰਕੇ ਹੈਗੇ ਆ, ਪ੍ਰੈਜ਼ੀਡੈਂਟ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ, ਉਹਨਾਂ ਨੇ ਵੀ ਕਿਹਾ ਆ ਵੀ ਇੰਡੀਆ ਮਲਟੀਕਲਚਰਲ ਮਲਟੀਫੇਥ ਕੰਟਰੀ ਹੈਗੀ ਆ, ਵੀ ਵੈਰੀ ਲਿਟਲ ਇਜ਼ ਨੋਨ ਟੂ ਪੀਪਲ ਅਬਾਊਟ ਸਿੱਖ ਕਮਿਊਨਿਟੀ। ਇੱਦਾਂ ਕਿੱਦਾਂ ਹੋ ਸਕਦਾ? ਸਾਰੀ ਦੁਨੀਆ ਦੇ ਵਿੱਚ ਤਾਂ ਸਿੱਖਾਂ ਦਾ ਕਿੰਨੇ ਰੈਜ਼ੋਲੂਸ਼ਨ ਅਮਰੀਕਾ ਦੀ ਜਿਹੜੀ ਹੈਗੀ ਆ ਵਾਈਟ ਹਾਊਸ ਦੇ ਵਿੱਚ ਪਾਸ ਹੋ ਚੁੱਕੇ, ਕਾਂਗਰਸ ਦੇ ਵਿੱਚ ਤੇ ਸੈਨੇਟ ਦੇ ਵਿੱਚ।
ਸੋ ਉਹ ਠੀਕ ਆ ਜੇ ਤੁਸੀਂ ਉਹਨਾਂ ਦੇ ਬੱਲੇ-ਬੱਲੇ ਕਰਨੀ ਆ, ਉਹ ਗੱਲ ਜੁਦੀ ਆ, ਪਰ ਨਾਟ ਐਜ਼ ਅ ਸਿੱਖ ਰਿਪਰੈਜ਼ੈਂਟੇਟਿਵ। ਸੋ ਜਿੰਨੇ ਦੁਨੀਆ ਭਰ ਦੇ ਵਿੱਚ ਸਿੱਖ ਵਸਦੇ ਆ, ਆਪਣੇ-ਆਪਣੇ ਮੁਲਕ ਦੇ ਵਿੱਚ ਉਹਨਾਂ ਲੋਕਾਂ ਨੂੰ ਪਛਾਣੋ। ਜਦੋਂ ਤੁਹਾਡੇ ਤੇ ਜ਼ੁਲਮ ਹੁੰਦਾ, ਤੁਹਾਨੂੰ ਮਾਰਨ ਦੀ ਕੋਸ਼ਿਸ਼ ਹੁੰਦੀ, ਉਹ ਬੋਲਦੇ ਨਹੀਂ, ਤੇ ਦੂਜੀ ਵਾਰੀ ਜਦੋਂ ਉਹ ਕਦੇ ਪਿੱਛੇ ਨਹੀਂ ਹਟਦੇ ਹੈਗੇ, ਜਿੱਥੇ ਸਾਡੀ ਹਿਸਟਰੀ ਨੂੰ ਡਿਸਟੋਰਟ ਕੀਤਾ ਜਾਂਦਾ ਹੈਗਾ ਆ। ਇਸੇ ਤਰ੍ਹਾਂ ਹਰਜਿੰਦਰ ਸਿੰਘ ਖਹਿਰਾ, ਇੱਕ ਸ਼ਿਕਾਗੋ ਬੇਸਡ ਡੈਂਟਿਸਟ ਆ, ਉਹਨਾਂ ਨੇ ਵੀ ਕਿਹਾ ਵੀ ਮੋਦੀ ਸਾਹਿਬ ਨੇ ਬਹੁਤ ਵਧੀਆ ਇਹ ਬਾਲ ਦਿਵਸ ਮਨਾ ਕੇ ਇੱਕ ਲੈਂਡਮਾਰਕ ਕੀਤਾ ਹੈਗਾ। ਸੋ ਜੇ ਕਿਤੇ ਟਾਈਮ ਲੱਗਿਆ ਦੇਖ ਲਿਓ ਵੀ ਕਿੰਨਾ ਕੁ ਉਹ ਜਿਹੜਾ 2 ਘੰਟੇ ਦਾ ਪ੍ਰੋਗਰਾਮ ਸੀ, ਉਹ 'ਚ ਕਿੰਨਾ ਕੁ ਬਾਲ ਦਿਵਸ ਨੂੰ ਸਮਰਪਿਤ ਸੀ ਤੇ ਕਿੰਨਾ ਕੁ ਜਿਹੜਾ ਹੋਰ ਉਹ ਉਹਨਾਂ ਦੀ ਜਿਹੜੇ ਹੈਗੇ ਬੱਲੇ-ਬੱਲੇ ਉਹਨਾਂ ਲਈ ਦੇ ਸੀ। ਨਾਲ ਸਿਰਸੇ-ਸੁਰਸੇ ਹੁਣੀ ਬੈਠੇ ਆ, ਉਹਨਾਂ ਦਾ ਹੋਰ ਕੋਈ ਕੰਮ ਥੋੜ੍ਹੀ ਆ। ਹੁਣ ਇੰਡੀਅਨ ਕੌਂਸੂਲੇਟ ਨਿਊਯਾਰਕ ਦੇ ਵਿੱਚ, ਨਿਊਯਾਰਕ ਦੇ ਉਹਨਾਂ ਗੁਰੂ ਘਰਾਂ 'ਚ ਜਿੱਥੇ ਸਵਾਲ ਕਰਦੇ ਆ ਵੀ ਜਦੋਂ ਤੁਸੀਂ ਅਮੈਰੀਕਨ ਸਿਟੀਜ਼ਨ ਨੂੰ ਜਿਹੜੇ ਸਿੱਖਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਮਾਰਨ ਦੀਆਂ ਤੁਸੀਂ ਕਰਦੇ ਹੋ, ਉੱਥੋਂ ਭੱਜ ਜਾਂਦੇ ਆ ਤੇ ਉਹਨਾਂ ਹੀ ਗੁਰੂ ਘਰਾਂ 'ਚ ਆ ਕੇ ਜਿਹੜਾ ਉਹ ਬਾਅਦ ਦੇ ਵਿੱਚ ਵੀਰ ਬਾਲ ਦਿਵਸ ਜਿਹੜਾ ਉਹ ਮਨਾ ਰਹੇ ਆ। ਦੇਖੋ, ਕਿਸੇ ਨੂੰ ਐਜ਼ ਏ ਸਿੱਖ, ਐਜ਼ ਏ ਸ਼ਰਧਾਲੂ ਆਉਣ ਤੋਂ ਕੋਈ ਰੋਕ-ਟੋਕ ਨਹੀਂ। ਪਰ ਇੱਥੇ ਤਾਂ ਆਪਾਂ ਕਿੰਨੀ ਵਾਰੀ ਇਹ ਸੁਣਿਆ ਵੀ ਕੌਂਸਲੇਟਾਂ ਨੂੰ ਇੱਥੇ ਨਹੀਂ ਆਉਣ ਦੇਣਾ। ਉਹਨਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਨਾ ਹੋਣ, ਤੇ ਇਹ ਹੁਣ ਹੋਰ ਸ਼ਰੇਆਮ ਇਹ ਹਿਸਟਰੀ ਡਿਸਟੋਰਟ ਕਰਨ ਦੀ ਕੋਸ਼ਿਸ਼ ਨਹੀਂ ਹੈ ਤਾਂ ਹੋਰ ਕੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਆ ਉਹ ਚੱਲ ਕੇ ਦੇਖਣ ਦੀ ਜਿਹੜੀ ਜ਼ਰੂਰਤ ਆ। ਇਹ ਜਾਣ ਬੁੱਝ ਕੇ ਉਹ ਕਹਿੰਦੇ ਆ ਵੀ ਇੰਡੀਅਨ ਕੌਂਸੂਲੇਟ ਵਾਲੇ ਜਿਹੜੇ ਨਿਊਯਾਰਕ ਵਾਲੇ ਉਹ ਕਹਿੰਦੇ ਆ ਵੀ ਅਸੀਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿੱਦਾਂ ਸਿੱਖਾਂ ਨੂੰ ਪਤਾ ਹੀ ਨਹੀਂ ਆ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੀ ਆ। ਇਹ ਵੀਰ ਬਾਲ ਦਿਵਸ ਮਨਾ ਕੇ ਸਾਨੂੰ ਹੁਣ ਦੱਸਣਗੇ। ਮੋਦੀ ਸਾਹਿਬ ਜਦੋਂ ਆਏ ਉਦੋਂ ਹੀ ਪਤਾ ਲੱਗਾ ਵੀ ਸਾਹਿਬਜ਼ਾਦੇ ਹਾਂ, ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੀ, ਉਹ ਤੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੀ ਆ, ਵੀ ਛੋਟਿਆਂ ਦੀ ਕੀ ਸ਼ਹਾਦਤ ਆ, ਵੱਡਿਆਂ ਦੀ ਜਿਹੜੀ ਆ ਉਹ ਕੀ ਸ਼ਹਾਦਤ ਹੈਗੀ ਆ। ਬਸ ਇਹ ਹੁਣ ਆ ਕੇ ਜਿਹੜੀ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੱਸਣ ਦੇ ਲਈ ਆ ਰਹੇ ਆ। ਇਹ ਨਾ ਸੋਚਿਓ ਵੀ ਇਹ ਇੱਥੇ ਹੀ ਆ, ਵੇਖੀ ਜਾਇਓ ਇਹਨਾਂ ਨੇ ਕਿੱਥੇ-ਕਿੱਥੇ ਜਿਹੜਾ ਆ ਉਹ ਕਰਨਾ ਆ। ਨਿਊਯਾਰਕ, ਨਿਊ ਜਰਸੀ, ਕਨੈਟੀਕਟ ਦੇ ਵਿੱਚ ਕਹਿੰਦੇ ਅਸੀਂ ਐਗਜ਼ੀਬਿਸ਼ਨਾਂ ਜਿਹੜੀਆਂ ਉਹ ਲਾਉਣ ਜਾ ਰਹੇ ਹੈਗੇ ਆ। ਜੀ। ਇਸੇ ਤਰ੍ਹਾਂ ਨਿਊਜ਼ੀਲੈਂਡ ਤੋਂ ਵੀ ਸਾਡੇ ਸਰੋਤੇ ਬਹੁਤ ਇਸ ਟਾਈਮ ਜੁੜੇ ਹੋਏ ਆ। ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਭਈ ਇੱਕ ਗੁਰੂ ਘਰ ਹੈਗਾ ਬੇਗਮਪੁਰਾ ਸਿੱਖ ਟੈਂਪਲ, ਉੱਥੇ ਉਹਨਾਂ ਨੇ ਵੀਰਵਾਲ ਦਿਵਸ ਜੋ ਮਨਾਇਆ ਹੈਗਾ। ਸਿੱਖ ਸੰਗਤ ਆਫ ਨਿਊਜ਼ੀਲੈਂਡ ਇਹਨਾਂ ਨੇ ਮਨਾਇਆ ਹੈਗਾ। ਭਵ ਢਿੱਲੋਂ ਕਰਕੇ ਆਨਰੇਰੀ ਕੌਂਸੂਲੇਟ ਆਫ ਇੰਡੀਆ ਆਕਲੈਂਡ ਦੇ ਵਿੱਚ, ਤੇ ਉਹਨਾਂ ਨੇ ਕਿਹਾ ਆ ਭਈ ਜੋ ਪ੍ਰਾਈਮ ਮਿਨਿਸਟਰ ਮੋਦੀ ਨੇ ਸਿੱਖ ਗੁਰੂਜ਼ ਦੇ ਲਈ ਰਿਸਪੈਕਟ ਲਈ ਕੀਤਾ ਆ ਤੇ ਸਿੱਖ ਕਮਿਊਨਿਟੀ ਲਈ ਕੀਤਾ ਆ। ਪਿਛਲੇ 9 ਸਾਲਾਂ 'ਚ ਉਹ ਕਿਸੇ ਨੇ ਨਹੀਂ ਕੀਤਾ। ਹੁਣ ਜੋ ਸਿੱਖ ਕਮਿਊਨਿਟੀ ਲਈ ਕੀਤਾ ਉਹ ਤਾਂ ਪਿਛਲੇ 3 ਮਹੀਨਿਆਂ ਤੋਂ ਪਤਾ ਲੱਗ ਰਿਹਾ, ਜੋ ਅਮਰੀਕਾ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ, ਇੰਗਲੈਂਡ 'ਚ ਕੀ ਵਾਪਰਿਆ, ਉਹ ਸਾਰੀ ਦੁਨੀਆ ਦੇ ਸਾਹਮਣੇ ਸਾਰਾ ਜਨਾਜ਼ਾ ਤਾਂ ਨਿਕਲਿਆ ਹੈਗਾ ਉਹਨਾਂ ਦਾ। ਸੋ ਜਿੰਨੇ ਵੀ ਬਾਹਰ ਵਸਦੇ ਸਿੱਖ ਆ, ਸਾਨੂੰ ਜਿਹੜੀ ਸਾਡਾ ਐਕਚੁਅਲ ਇਤਿਹਾਸ ਆ, ਉਹਦੇ ਨਾਲ ਹੀ ਜੁੜਨਾ ਚਾਹੀਦਾ। ਜਿਹੜੇ ਇੱਦਾਂ ਦੇ ਬੰਦੇ ਆ, ਇਹਨਾਂ ਨੂੰ ਪਛਾਣਨਾ ਚਾਹੀਦਾ ਹੈਗਾ। ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਭਾਈ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਖੜੋ, ਨਾ ਕਿ ਕਿਸੇ ਮਗਰ ਲੱਗ ਕੇ ਜਿਹੜਾ ਆ ਆਪਣੇ ਇਹ ਸਰਕਾਰਾਂ ਇਤਿਹਾਸ ਤਾਂ ਨੂੰ ਆਈ ਭੁੱਲਣਾ। ਚਲਾਈਆਂ ਆ, ਇਹ ਤਾਂ ਆਈ ਜਾਈ ਜਾਣੀਆਂ ਆ, ਇਹ ਤਾਂ ਕਦੇ ਨੇ ਕਦੇ ਆ ਜਾਣਾ, ਕਿਤੇ ਨੇ ਕੁਛ ਆ ਜਾਣਾ। ਇਹ ਤੁਹਾਨੂੰ ਸਿਰਫ ਤੇ ਸਿਰਫ ਵਰਤਣ ਦੀ ਜਿਹੜੀ ਇੱਕ ਕੋਝੀ ਸਾਜ਼ਿਸ਼ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਬਿਲਕੁਲ ਇਹ ਸਾਰੀਆਂ ਚੀਜ਼ਾਂ ਇਸ ਦੇ ਨਾਲ ਆ, ਤੇ ਨਾਲ ਹੀ ਜਿਹੜਾ